ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਗੱਲ ਹੈ ਜ਼ੁਬਾਨ ਦੀ ਕਿ ਕਿਸੇ ਵੀ ਜ਼ੁਬਾਨ ਦੀ ਤਰੱਕੀ ਦੇ ਲਈ ਜ਼ਰੂਰੀ ਹੈ ਕਿ ਉਹ ਜ਼ੁਬਾਨ ਆਪਣੇ ਪੂਰੇ ਹਕੂਕ ਹਾਸਲ ਕਰੇ। ਉਹ ਜ਼ੁਬਾਨ ਅਦਾਲਤੀ ਜ਼ੁਬਾਨ ਹੋਵੇ, ਉਹ ਜ਼ੁਬਾਨ ਤਾਲੀਮੀ ਜ਼ੁਬਾਨ ਹੋਵੇ, ਉਹ ਜ਼ੁਬਾਨ ਦਫ਼ਤਰੀ ਜ਼ੁਬਾਨ ਹੋਵੇ। ਕਿ ਜ਼ੁਬਾਨ ਤਰੱਕੀ ਉਦੋਂ ਹੀ ਕਰਨੀ ਹੈ ਜਦੋਂ ਉਸ ਨੇ ਰੋਟੀ ਰੋਜ਼ੀ ਦੇ ਨਾਲ ਜੁੜਨਾ ਹੈ। ਦਫ਼ਤਰਾਂ ਵਿੱਚ, ਅਦਾਲਤਾਂ ਵਿੱਚ ਸਫ਼ਰ ਦੀ ਜ਼ੁਬਾਨ ਜਿਹੜੀ ਹੈ, ਜੇ ਉਹ ਹੋਏਗੀ ਤੇ ਜ਼ੁਬਾਨ ਦੀ ਤਰੱਕੀ ਹੋਏਗੀ, ਵਰਨਾ ਕੁਝ ਨਹੀਂ ਹੋਏਗਾ। ਕਿ ਇਸ ਵੇਲੇ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਸਭ ਤੋਂ ਵੱਡਾ ਸੂਬਾ ਹੈ ਤੇ ਹਾਲਤ ਉੱਥੇ ਇਹ ਹੈ ਕਿ ਇੱਕ ਪਾਸੇ ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਹੁਕਮ ਹੈ ਕਿ ਤੁਸੀਂ ਸਕੂਲਾਂ ਦੇ ਵਿੱਚ ਜ਼ਰੀਆ ਤਾਲੀਮ ਪੰਜਾਬੀ ਨੂੰ ਬਣਾਓ, ਔਰ ਉਸ 'ਤੇ ਫਿਲਹਾਲ ਅਮਲ ਹੋਣ 'ਤੇ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਕਿ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਇਸ ਹੁਕਮ ਦੇ ਉੱਤੇ ਕੋਈ ਅਮਲ ਦਰਾਮਦ ਵੀ ਹੋਏਗਾ ਜਾਂ ਨਹੀਂ ਹੋਏਗਾ। ਅਖਬਾਰ ਚੁੱਕੋ, ਪੰਜਾਬੀ ਸਹਾਫਤ ਕੋਈ ਨਹੀਂ। ਰਸਾਲੇ ਚੁੱਕੋ, ਪੰਜਾਬੀ ਸਹਾਫਤ ਕੋਈ ਨਹੀਂ। ਅਦਾਲਤੀ ਜ਼ੁਬਾਨ ਪੰਜਾਬੀ ਕੋਈ ਨਹੀਂ। ਸਹਾਫਤੀ ਜ਼ੁਬਾਨ ਪੰਜਾਬੀ ਕੋਈ ਨਹੀਂ। ਅਦਾਲਤੀ ਜ਼ੁਬਾਨ ਪੰਜਾਬੀ ਕੋਈ ਨਹੀਂ। ਦਫ਼ਤਰੀ ਜ਼ੁਬਾਨ ਪੰਜਾਬੀ ਕੋਈ ਨਹੀਂ। ਤਾਲੀਮੀ ਜ਼ੁਬਾਨ ਪੰਜਾਬੀ ਕੋਈ ਨਹੀਂ। ਤੇ ਪੰਜਾਬੀ ਜ਼ੁਬਾਨ ਲੋਕਾਂ ਦੀ ਰੋਟੀ ਰੋਜ਼ੀ ਨਾਲ ਨਹੀਂ ਜੁੜੀ। ਤੇ ਫਿਰ ਇਸ ਸੂਰਤ ਹਾਲ ਦੇ ਵਿੱਚ ਪੰਜਾਬੀ ਜ਼ੁਬਾਨ ਕਿਵੇਂ ਤਰੱਕੀ ਕਰ ਸਕਦੀ ਹੈ? ਕੋਈ ਫੰਕਸ਼ਨ ਹੋਵੇ ਪੰਜਾਬੀ ਪਿਆਰਿਆਂ ਦਾ, ਉਹ ਲੋਕ ਜੋ ਕਿ ਇਸ ਸਿਲਸਿਲੇ ਦੇ ਵਿੱਚ ਕੁਝ ਫਨ ਵਿਖਾ ਸਕਦੇ ਨੇ, ਕੋਈ ਕੰਮ ਵਿਖਾ ਸਕਦੇ ਨੇ, ਜਾਂ ਕੁਝ ਨਾ ਕੁਝ ਅਸਰ ਰਸੂਖ ਇਸਤੇਮਾਲ ਕਰਕੇ ਪੰਜਾਬੀ ਜ਼ੁਬਾਨ ਨੂੰ ਉਹਦਾ ਹੱਕ ਦਿਵਾ ਸਕਦੇ ਨੇ, ਉਹ ਜਦੋਂ ਵੀ ਪੰਜਾਬੀ ਪਿਆਰਿਆਂ ਦੇ ਇਹੋ ਜਿਹੇ ਕਿਸੇ ਪ੍ਰੋਗਰਾਮ ਚਾਹੁੰਦੇ ਨੇ, ਬੜੀਆਂ ਬੜਕਾਂ ਮਾਰਦੇ ਨੇ ਕਿ ਹਮ ਯੂੰ ਕਰ ਦੇਂਗੇ, ਹਮ ਵੂੰ ਕਰ ਦੇਂਗੇ, ਅਸੀਂ ਫਲਾਂ ਕਰ ਦੇਂਗੇ, ਟਮਕਾਂ ਕਰ ਦੇਂਗੇ। ਹੁੰਦਾ ਬਹਾਉਂਦਾ ਕੁਛ ਵੀ ਕੋਈ ਨਹੀਂ। ਜ਼ਰੂਰਤ ਇਸ ਗੱਲ ਦੀ ਹੈ ਕਿ ਪੰਜਾਬੀ ਨੂੰ ਉਹਦੇ ਹਕੂਕ ਦਿੱਤੇ ਜਾਣ, ਪੰਜਾਬੀ ਜ਼ੁਬਾਨ ਨੂੰ ਉਹਦੇ ਹਕੂਕ ਦਿੱਤੇ ਜਾਣ। ਕਿ 1952 ਦੇ ਵਿੱਚ UNO ਦਾ ਜਿਹੜਾ ਚਾਰਟਰ ਬਣਿਆ ਸੀ, ਉਸ 'ਤੇ ਪਾਕਿਸਤਾਨ ਨੇ ਵੀ ਦਸਤਖਤ ਕੀਤੇ ਨੇ। ਉਹਦੇ ਮੁਤਾਬਕ ਹਰ ਬੱਚੇ ਨੂੰ ਇਸ ਦੁਨੀਆ ਦੇ ਵਿੱਚ ਆਪਣੀ ਮਾਦਰੀ ਜ਼ੁਬਾਨ ਦੇ ਅੰਦਰ ਤਾਲੀਮ ਹਾਸਲ ਕਰਨ ਦਾ ਪੂਰਾ ਹੱਕ ਹੈ। ਔਰ ਬਾਵਜੂਦ UNO ਦੇ ਉਸ ਚਾਰਟਰ ਦੇ ਉੱਤੇ ਘੁੱਗੀ ਵੰਨ ਦੇ ਅੱਜ ਤੱਕ ਪਾਕਿਸਤਾਨ ਦੇ ਵਿੱਚ ਮਾਦਰੀ ਜ਼ੁਬਾਨਾਂ ਨੂੰ ਉਹ ਫਰੋਗ ਨਹੀਂ ਮਿਲ ਸਕਿਆ। ਬਾਲਾਂ ਨੂੰ ਆਪਣੀ ਜ਼ੁਬਾਨ ਦੇ ਵਿੱਚ, ਆਪਣੀ ਮਾਦਰੀ ਜ਼ੁਬਾਨ ਦੇ ਵਿੱਚ ਤਾਲੀਮ ਹਾਸਲ ਕਰਨ ਦਾ ਹੱਕ ਨਹੀਂ ਮਿਲ ਸਕਿਆ। ਇਹ ਹੱਕ ਹਾਸਲ ਹੈ ਦੂਜੇ ਸੂਬਿਆਂ ਦੇ ਵਿੱਚ, ਖੈਬਰ ਪਖਤੂਨਖਵਾ ਦੇ ਵਿੱਚ, ਬਲੋਚਿਸਤਾਨ ਦੇ ਵਿੱਚ, ਸਿੰਧ ਦੇ ਵਿੱਚ, ਕਿ ਜਿੱਥੇ ਬਾਲ ਆਪਣੀ ਮਾਦਰੀ ਜ਼ੁਬਾਨ ਦੇ ਵਿੱਚ ਤਾਲੀਮ ਹਾਸਲ ਕਰਦੇ ਨੇ। ਤੇ ਪੰਜਾਬ ਉਹ ਬਦਨਸੀਬ ਸੂਬਾ ਹੈ ਕਿ ਜਿੱਥੇ ਪੰਜਾਬੀ ਬਾਲਾਂ ਨੂੰ ਆਪਣੀ ਮਾਦਰੀ ਜ਼ੁਬਾਨ ਦੇ ਵਿੱਚ ਤਾਲੀਮ ਹਾਸਲ ਕਰਨ ਦਾ ਹੱਕ ਹੀ ਕੋਈ ਨਹੀਂ। ਕਹਾਣੀ ਐਵੇਂ ਨਹੀਂ ਚੱਲੇਗੀ ਜਦ ਤੱਕ ਤੁਸੀਂ ਕਿਸੇ ਜ਼ੁਬਾਨ ਨੂੰ ਉਹਦੇ ਰਾਈਟਸ ਨਹੀਂ ਦਿਓਗੇ, ਉਹਨੂੰ ਤਰੱਕੀ ਦੇ ਮੌਕੇ ਨਹੀਂ ਦਿਓਗੇ, ਉਹ ਜ਼ੁਬਾਨ ਕਿਵੇਂ ਤਰੱਕੀ ਕਰ ਸਕਦੀ ਹੈ? ਤੇ ਪੰਜਾਬੀ ਸਹਾਫਤ ਦਾ ਜੇ ਤੁਸੀਂ ਹਾਲ ਵੇਖੋ ਤੇ ਅਸਲੋਂ ਹੀ ਮਾਠਾ ਹੈ। ਨਾ ਤੇ ਪੰਜਾਬੀ ਰਸਾਲੇ ਦਾ ਡਿਕਲੇਰੇਸ਼ਨ ਲੈਣਾ ਇੰਨਾ ਸੌਖਾ ਹੈ ਕਿ ਝਟੋਪਟੀ ਬੰਦੇ ਨੂੰ ਡਿਕਲੇਰੇਸ਼ਨ ਮਿਲ ਜਾਏ। ਯੂਰਪ ਤੇ ਨਹੀਂ ਕਿ ਤੁਸੀਂ ਅੱਜ ਦਰਖਾਸਤ ਦਿਓ ਤੇ ਤੁਹਾਨੂੰ ਅੱਜ ਹੀ ਡਿਕਲੇਰੇਸ਼ਨ ਅਲਾਓ ਹੋ ਜਾਂਦਾ ਹੈ। ਉਹ ਮਿੰਟਾਂ ਸਕਿੰਟਾਂ ਵੀ ਤੁਹਾਡਾ ਅਗਲਾ ਪਿਛਲਾ ਸਾਰਾ ਡਾਟਾ ਫਰੋਲ ਕੇ ਤੁਹਾਨੂੰ ਅਲਾਓ ਕਰ ਦਿੰਦੇ ਨੇ। ਤੇ ਇੱਥੇ ਤੁਹਾਨੂੰ ਸਾਲਾਂ ਦੇ ਸਾਲ ਲੱਗ ਜਾਂਦੇ ਨੇ, ਤੁਹਾਨੂੰ ਡਿਕਲੇਰੇਸ਼ਨ ਨਹੀਂ ਮਿਲਦਾ, ਤੁਹਾਡੀ ਸਿਕਿਉਰਿਟੀ ਕਲੀਅਰੈਂਸ ਨਹੀਂ ਹੁੰਦੀ।
ਤੇ ਜੇ ਡਿਕਲੇਰੇਸ਼ਨ ਗਲਤੀ ਦੇ ਨਾਲ ਮਿਲ ਵੀ ਜਾਏ ਤੇ ਉਸ ਪੰਜਾਬੀ ਅਖਬਾਰ ਨੂੰ, ਰਸਾਲੇ ਨੂੰ ਨਾ ਪ੍ਰਾਈਵੇਟ ਇਸ਼ਤਿਹਾਰ ਲੱਭਦੇ ਨੇ, ਨਾ ਸਰਕਾਰੀ ਇਸ਼ਤਿਹਾਰ ਲੱਭਦੇ ਨੇ, ਨਾ ਅਦਾਲਤੀ ਇਸ਼ਤਿਹਾਰ ਲੱਭਦੇ ਨੇ, ਨਾ ਦਫ਼ਤਰੀ ਇਸ਼ਤਿਹਾਰ ਲੱਭਦੇ ਨੇ। ਇਹ ਇਸ ਤਰੀਕੇ ਦੇ ਨਾਲ ਜ਼ੁਬਾਨ ਦੀ ਤਰੱਕੀ ਨਹੀਂ ਹੋ ਸਕਦੀ। ਜ਼ੁਬਾਨ ਦੀ ਤਰੱਕੀ ਉਦੋਂ ਹੀ ਹੋ ਸਕਦੀ ਹੈ ਕਿ ਜਦੋਂ, ਜਿਵੇਂ ਕਿ ਮੈਂ ਪਹਿਲੇ ਗੱਲ ਕਰ ਚੁੱਕੇ ਹਾਂ, ਕਿ ਜਦ ਤੱਕ ਕਿ ਉਸ ਜ਼ੁਬਾਨ ਨੂੰ ਸਹਾਫਤੀ ਜ਼ੁਬਾਨ ਨਾ ਬਣਾਇਆ ਜਾਏ, ਤਾਲੀਮੀ ਜ਼ੁਬਾਨ ਨਾ ਬਣਾਇਆ ਜਾਏ, ਅਦਾਲਤੀ ਜ਼ੁਬਾਨ ਨਾ ਬਣਾਇਆ ਜਾਏ, ਦਫ਼ਤਰੀ ਜ਼ੁਬਾਨ ਨਾ ਬਣਾਇਆ ਜਾਏ, ਉਸ ਨੂੰ ਰੋਟੀ ਰੋਜ਼ੀ ਦੇ ਨਾਲ ਜੋੜਿਆ ਨਾ ਜਾਏ, ਉਸ ਵੇਲੇ ਤੱਕ ਜ਼ੁਬਾਨਾਂ ਤਰੱਕੀ ਨਹੀਂ ਕਰ ਸਕਦੀਆਂ। ਤੇ ਪੰਜਾਬੀ ਜ਼ੁਬਾਨ ਦੇ ਨਾਲ ਧਰੂ ਇਹ ਹੋ ਰਿਹਾ ਹੈ ਕਿ ਜੇ ਤੇ ਡਿਕਲੇਰੇਸ਼ਨ ਮਿਲ ਜਾਏ ਤੇ ਫਿਰ ਉਹਨੂੰ ਇਸ਼ਤਿਹਾਰ ਨਹੀਂ ਲੱਭਦੇ। ਤੇ ਸਭ ਤੋਂ ਵੱਡਾ ਜ਼ੁਲਮ ਇਹ ਹੈ ਕਿ ਪੰਜਾਬੀ ਅਖਬਾਰ, ਰਸਾਲੇ, ABC ਨਹੀਂ ਹੁੰਦੇ ਤਾਂ ਕਿ ਉਹਨਾਂ ਨੂੰ ਇਸ਼ਤਿਹਾਰਾਤ ਲੱਭ ਸਕਣ। ਇਹ ਇੱਕ ਲੰਬਾ ਐਸਾ ਪੈਚੀਦਾ ਜਿਹਾ ਪ੍ਰੋਸੈਸ ਬਣਾ ਦਿੱਤਾ ਗਿਆ ਹੈ ਕਿ ਇਸ ਕ੍ਰਾਈਟੇਰੀਆ ਤੇ ਦੂਜੀਆਂ ਜ਼ੁਬਾਨਾਂ ਦੇ ਜਿਹੜੇ ਰਸਾਲੇ ਨੇ, ਅਖਬਾਰ ਨੇ, ਉਹ ਤਾਂ ਪੂਰਾ ਉਤਰ ਸਕਦੇ ਨੇ, ਲੇਕਿਨ ਪੰਜਾਬੀ ਸਹਾਫਤ ਉਸ ਮਿਆਰ ਤੇ ਨਹੀਂ ਉਤਰ ਸਕਦੀ। ਇਸ ਲਈ ਕਿ ਉਹਦਾ ਮਾੜਾਪਨ ਤੇ ਉਦੋਂ ਹੀ ਨਜ਼ਰ ਆ ਜਾਂਦਾ ਹੈ ਕਿ ਜਦੋਂ ਉਸ ਨੂੰ ਤੁਸੀਂ ਉਹਦੇ ਹਕੂਕ ਤੋਂ ਮਹਿਰੂਮ ਕਰ ਦਿੰਦੇ ਹੋ। ਉਹਨੂੰ ਡਿਕਲੇਰੇਸ਼ਨ ਲੈਣ ਲਈ ਬੜੀਆਂ ਔਖੀਆਂ ਰਾਹਾਂ ਵੇਖਣੀਆਂ ਪੈਂਦੀਆਂ ਨੇ। ਉਹਨੂੰ ABC ਕਰਾਉਣ ਦੇ ਲਈ ਜਿਹੜੇ ਇੱਕ ਪਾਪੜ ਵੇਲਣੇ ਪੈਂਦੇ ਨੇ। ਉਹ ਅਜੀਬ ਹੀ ਸੂਰਤ ਹਾਲ ਨੂੰ ਸਾਡੇ ਸਾਹਮਣੇ ਲੈ ਕੇ ਆਉਂਦੇ ਨੇ। ਤੇ ਜਿਹੜਾ ਇੱਕ ਮਾਲੀ ਮਿਲਵਰਤਨ ਹੁੰਦਾ ਹੈ ਅਖਬਾਰਾਂ ਦੇ ਨਾਲ, ਰਸਾਲਿਆਂ ਦੇ ਨਾਲ, ਮੂਰੇ ਨੌਜਵਾਨਾਂ ਨੇ ਪਾਕਿਸਤਾਨ ਦਾ ਜਾਂ ਸਕਾਫਤੀ ਮਹਿਕਮਿਆਂ ਦਾ, ਉਹ ਬਿਲਕੁਲ ਮਾਲੀ ਮਿਲਵਰਤਨ ਨਾ ਹੁਣ ਪੰਜਾਬੀ ਰਸਾਲਿਆਂ ਦੇ ਨਾਲ ਰਿਹਾ ਹੈ, ਨਾ ਪੰਜਾਬੀ ਅਖਬਾਰਾਂ ਦੇ ਨਾਲ ਰਿਹਾ ਹੈ। ਉੱਤੋਂ ABC ਨਹੀਂ ਹੋ ਰਿਹਾ ਤੇ ਇਸ਼ਤਿਹਾਰ ਨਹੀਂ ਮਿਲ ਰਿਹਾ। ਇਹ ਖਾਸਾ ਦੁਖੀ ਕਰਨ ਵਾਲਾ ਪ੍ਰੋਗਰਾਮ ਹੈ, ਇਸ ਲਈ ਕਿ ਅਸੀਂ ਪੰਜਾਬੀ ਜ਼ੁਬਾਨ ਨੂੰ ਉਹਦਾ ਪ੍ਰੋਪਰ ਹੱਕ ਨਹੀਂ ਦੇ ਰਹੇ। ਔਰ ਇਸ ਮਾਮਲੇ ਦੇ ਵਿੱਚ ਸਾਡਾ ਰਵੱਈਆ ਇਹ ਹੈ, ਸਾਡਾ ਤਾਂ ਮੁਰਾਦ ਹੈ ਕਿ ਪਬਲਿਕ ਦਾ ਨਹੀਂ, ਸਰਕਾਰਾਂ ਦਾ ਰਵੱਈਆ ਇਹ ਹੈ ਕਿ ਪੰਜਾਬੀ ਜ਼ੁਬਾਨ ਦੇ ਅੰਦਰ ਜੋ ਕੁਝ ਹੋ ਰਿਹਾ ਹੈ ਉਸ ਨੂੰ ਸੇਫ ਨਹੀਂ ਕਰ ਸਕਦੇ। ਪੰਜਾਬੀ ਜ਼ੁਬਾਨ ਦੀ ਤਰੱਕੀ ਲਈ ਜੋ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਜੋ ਹੁਕਮ ਦਿੱਤਾ ਹੈ ਕਿ ਪੰਜਾਬੀ ਬਾਲਾਂ ਨੂੰ ਉਹਨਾਂ ਦੀ ਮਾਦਰੀ ਜ਼ੁਬਾਨ ਦੇ ਵਿੱਚ ਤਾਲੀਮ ਦਿਓ, ਤੇ ਕਿੰਨਾ ਅਰਸਾ ਹੋ ਗਿਆ ਇਸ ਸੁਪਰੀਮ ਕੋਰਟ ਦੇ ਇਸ ਹੁਕਮਨਾਮੇ ਨੂੰ, ਤੇ ਅੱਜ ਤੱਕ ਇਸ ਤੇ ਅਮਲ ਦਰਾਮਦ ਨਹੀਂ ਹੋ ਸਕਿਆ। ਇਸ ਤੇ ਅਮਲ ਦਰਾਮਦ ਫੌਰੀ ਹੋਣਾ ਚਾਹੀਦਾ ਤਾਂ ਜੇ ਪੰਜਾਬ, ਪੰਜਾਬੀ ਜ਼ੁਬਾਨ, ਪੰਜਾਬੀ ਤਾਰੀਖ ਤੇ ਪੰਜਾਬੀ ਇਸ ਤੋਂ ਫੈਜ਼ਯਾਬ ਹੋ ਸਕਣ ਤੇ ਮਾਂ ਬੋਲੀ ਤਰੱਕੀ ਕਰ ਸਕੇ। ਗੱਲ ਹੈ ਨਿੱਕੀ ਜਿਹੀ ਕਿ ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ।